US hired chartered flight to deport Indians who stayed in country illegally. Indian nationals without a legal basis to remain in the United States are subject to swift removal, and intending migrants should not fall for the lies of smugglers who proclaim otherwise. Every hour, 10 Indians caught crossing into US illegally in financial year 24. Canada-US border witnessed record 43,764 arrests. Despite the perilous journey and series of shocking deaths of illegal Indian immigrants tried to cross the border, the lure of a life in US, especially among Gujaratis, remains strong. 1 lakh Hindustani ne roughly 50% were from Gujarat. ਕੱਲੇ ਇਸ 1 ਲੱਖ ਚੋਂ ਜਿਹੜੇ 1 ਸਾਲ ਚ ਆਏ 50,000 ਕੱਲੇ ਗੁਜਰਾਤ ਚੋਂ ਨੇ। दर्शकों ब्रेक के बाद थोड़ा सा आपका भरपूर स्वागत है। सो इस गलबात करन जा रहे हैं कि व्यूअर्स इਉਂ ਜਾਪਦਾ ਹੈ ਕਿ ਅਮਰੀਕਾ ਨੇ ਹੁਣ ਜਹਾਜ਼ ਭਰ ਕੇ ਗੈਰ ਕਾਨੂੰਨੀ ਲੋਕਾਂ ਨੂੰ ਭਾਰਤ ਤੇ ਹੋਰ ਦੇਸ਼ਾਂ ਵੱਲ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਚਾਰਟਰ ਫਲਾਈਟ ਰਾਹੀਂ ਭਾਰਤ ਡਿਪੋਰਟ ਕੀਤੇ ਗਏ ਲੋਕਾਂ ਵਿੱਚ ਬਹੁਤ ਗਿਣਤੀ ਗੁਜਰਾਤੀਆਂ ਦੀ ਹੈ ਔਰ ਭਾਰਤ ਕਿਹੜੇ ਪਾਸਿਓਂ ਵਿਸ਼ਵ ਗੁਰੂ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇੱਕ ਅੰਗਰੇਜ਼ੀ ਦੀ ਟਰਮ ਅਕਸਰ ਯੂਜ਼ ਹੁੰਦੀ ਹੈ ਤੇ ਲੁਕਿੰਗ ਫॉर द ਗ੍ਰੀਨ ਪੈਸਚਰ, ਜਿਹੜੀ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਮਾਈਗ੍ਰੇਸ਼ਨ ਅਸੀਂ ਦੇਖਦੇ ਹਾਂ ਕਬੀਲਿਆਂ ਦੀ, ਸੈਂਟਰਲ ਏਸ਼ੀਆ ਚੋਂ ਨਿਕਲੇ ਹੋਣ, ਯੂਰਪ ਚੋਂ ਜਾਂ ਸਾਡੇ ਸਬ ਕੰਟੀਨੈਂਟ ਚੋਂ ਯੂਰਪ ਚ ਆਏ ਹੋਣ, ਜਿਵੇਂ ਜਿਪਸੀ ਟਰਾਈਬ ਹੈ। ਉਦੋਂ ਵੀ ਇਹੀ ਹੁੰਦਾ ਸੀ ਕਿ 2-3 ਸਾਲੀ ਅਕਾਲ ਪੈ ਗਿਆ ਔਰ ਜਿਹੜੀ ਪਹਿਲਾ ਪਾਰਟ ਹੈ ਸਿਵਲਾਈਜੇਸ਼ਨ ਜਾਂ ਸੱਭਿਅਤਾ ਤਾਂ ਉਦੋਂ ਹੀ ਬਣੀਆਂ ਨੇ ਜਿਹੜੀਆਂ 5-5 ਜਾਂ 6-6 ਹਜ਼ਾਰ ਸਾਲ ਪੁਰਾਣੀਆਂ ਨੇ, ਜਦੋਂ ਦਰਿਆਵਾਂ ਦੇ ਕੰਢੇ ਜਿਹੜਾ ਹੈ ਉਹ ਖੇਤੀਬਾੜੀ ਹੋਣ ਲੱਗੀ, ਲੋਕ ਰੁਕੇ ਔਰ ਉਹਦੇ ਚੋਂ ਅਸੀਂ ਇੰਡਸ ਵੈਲੀ ਹੋਏ, ਮੈਸੋਪੋਟਾਮੀਅਮ ਹੋਏ, ਪਰਸ਼ੀਅਨ ਸਿਵਲਾਈਜੇਸ਼ਨ ਹੋਏ, ਚਾਈਨੀਜ਼ ਸਿਵਲਾਈਜੇਸ਼ਨ ਹੋਏ, ਮਾਇਆਨ ਹੋਏ ਸਾਊਥ ਅਮਰੀਕਾ ਦੀ। ਲੇਕਿਨ ਈਵਨ ਉਦੋਂ ਵੀ ਇਹ ਹੁੰਦਾ ਸੀ ਕਿ ਜੇ ਉੱਪਰੋਂ ਥੱਲੇ ਸਾਰਾ ਕੁਛ ਮੀਂਹ ਦੇ ਨਾਲ ਹੀ ਜੁੜਿਆ ਹੁੰਦਾ ਸੀ ਕਿ ਜੇ ਤੁਹਾਡੇ ਨਹੀਂ ਪੈਂਦੇ ਆ ਮੀਂਹ ਜਾਂ ਦੂਜੇ ਅਕਾਲ ਪੈ ਜਾਂਦੇ, ਅਕਾਲ ਦਾ ਮਤਲਬ ਵੀ ਆਂਦਾਣਾ ਨਹੀਂ ਸੀ ਹੁੰਦਾ। ਤੇ ਬਹੁਤ ਵਾਰੀ ਮਵੇਸ਼ੀਆਂ ਦੇ ਨਾਲ ਤੁਹਾਡੇ ਗਾਵਾਂ ਮੱਝਾਂ ਦੂਜੇ ਤੀਜੇ ਇਹੀ, ਜਾਂ ਮਿਡਲ ਈਸਟ ਦੇ ਵਿੱਚ ਜਿਹੜੀ ਪ੍ਰੀ ਇਸਲਾਮਿਕ ਅਰਬ ਕਬੀਲੇ ਸੀ, ਊਠਣੀਆਂ, ਡੈਜ਼ਰਟ ਜਿਹਨੂੰ ਲੰਬਾ ਹੁੰਦਾ ਸੀ, ਹਾਲਾਂ ਛੋਟੀਆਂ ਥਾਵਾਂ ਡੈਜ਼ਰਟ ਦੇ ਵਿੱਚ ਜਿਨ੍ਹਾਂ ਨੂੰ ਓਏਸਿਸ ਕਹਿੰਦੇ ਨੇ, ਨਖਲਿਸਤਾਨ, ਉੱਥੇ ਸੀ ਆਬਾਦੀਆਂ। ਪਰ ਉੱਥੇ ਵੀ ਕਈ ਵਾਰ ਜੇ ਮੀਂਹ ਨਾ ਉਹ ਫਿਰ ਲੈ ਕੇ ਤੁਰ ਪੈਂਦੇ। ਉਹਦੇ ਤੋਂ ਬਣਿਆ ਵੀ ਹਰੀ ਚਰਾਂਦ ਦੇ ਲਈ ਜਿੱਥੇ ਪਸ਼ੂ ਚਰ ਸਕਣ ਜਾਂ ਦੂਜੇ। ਸੋ ਬਹੁਤ ਸਾਰੀਆਂ ਸੈਟਲਮੈਂਟਸ ਜਾਂ ਮਾਈਗ੍ਰੇਸ਼ਨਸ ਅਲਟੀਮੇਟਲੀ ਉੱਥੇ ਹੀ ਹੁੰਦੀਆਂ ਨੇ ਜਿੱਥੇ ਕਿ ਤੁਹਾਨੂੰ ਖਾਣ ਨੂੰ ਮਿਲਦਾ, ਰਹਿਣ ਨੂੰ ਤੁਸੀਂ ਮਹਿਫੂਜ਼ ਹੁੰਦੇ ਹੋ, ਵੈਦਰ ਸੂਟ ਕਰਦਾ ਹੈ, ਜਾਂ ਜਦੋਂ ਬਿਮਾਰੀ ਪੈ ਜਾਂਦੀ ਸੀ, ਪਲੇਗ ਪੈ ਗਈ, ਕੋਈ ਹੋਰ ਹੋਇਆ, ਫਿਰ ਨਿਕਲ ਆਉਂਦਾ। ਪਰ ਇੱਕ ਗੱਲ ਬੜੀ ਸਿੱਧੀ ਸਾਦੀ ਸਮਝ ਆਉਣ ਵਾਲੀ ਹੈ ਇੱਕ ਸਾਦਾ ਇਨਸਾਨ ਦੇ ਲਈ ਕਿ ਜਿੱਥੇ ਖੁਸ਼ਹਾਲੀ ਹੈ ਉੱਥੇ ਲੋਕ ਜਾਂਦੇ ਨੇ ਨੌਕਰੀਆਂ ਦੇ ਲਈ ਵੀ। ਬਿਲਕੁਲ, ਜਿੱਥੇ ਰੱਜ ਕੇ ਰੋਟੀ ਮਿਲੇ, ਦੂਜਾ ਮਿਲੇ। ਹੁਣ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ, ਕਿਉਂਕਿ ਲੈ ਦੇ ਕੇ ਉਹੀ 40-50 ਸਾਲ ਦਾ ਪੀਰੀਅਡ ਹੈ ਜਿਹੜਾ ਅਸੀਂ ਪੰਜਾਬ ਦੀ ਧਰਤੀ 'ਤੇ ਸਦੀਆਂ ਬਾਅਦ ਜਿਸ ਨੂੰ ਇੱਕ ਪੀਸ ਦਾ, ਅਮਨ ਦਾ, ਪ੍ਰੋਸਪੈਰਿਟੀ ਦਾ, ਔਰ ਮੈਂ ਕਿਤੇ ਦੇਖ ਰਿਹਾ ਸੀ ਕਿ ਜਿਹੜਾ ਸਿੱਖ ਰਾਜ ਦੇ ਵੇਲੇ ਦਾ 1 ਰੁਪਈਆ ਸੀ ਉਹ ਬ੍ਰਿਟਿਸ਼ ਜਿਹੜਾ ਪਾਊਂਡ ਜਾਂ ਜੋ ਵੀ ਉਹਨਾਂ ਦੀ ਉਸ ਵੇਲੇ ਦੀ ਕਰੰਸੀ ਸੀ ਉਹਦੇ ਤੋਂ 20 ਗੁਣਾ ਜ਼ਿਆਦਾ ਪਾਵਰਫੁਲ ਸੀ। ਹੁਣ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਵੀ ਇਹ ਤੁਹਾਡੀ ਖੁਸ਼ਹਾਲੀ ਦਾ ਨਿਸ਼ਾਨ ਸੀ ਤੇ ਇਹੀ ਕਾਰਨ ਸੀ ਕਿ ਦੁਨੀਆ ਭਰ ਚੋਂ ਵੱਡੇ ਵੱਡੇ ਉਹ ਫਰੈਂਚ ਹੋਣ, ਇਟਾਲੀਅਨ ਹੋਣ, ਰਸ਼ੀਅਨ ਹੋਣ, ਅਮਰੀਕਨ ਹੋਣ, ਉਹ ਸਿੱਖ ਰਾਜ ਦੇ ਵਿੱਚ ਜਾ ਕੇ ਨੌਕਰੀ ਕਰਦੇ ਸੀ। ਹੁਣ ਉਸ ਪੀਰੀਅਡ 'ਚ ਜਿਹੜਾ ਪੰਜਾਬ ਆਲਮੋਸਟ 2 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਜਿਹਦੀ ਟੈਰੀਟਰੀ ਸੀ, ਕੋਈ ਇਹ ਤਾਂ ਨਹੀਂ ਸੀ ਕਿ ਪੰਜਾਬੀ ਨਿਕਲ ਕੇ ਕੋਈ ਯੂਰਪ 'ਚ ਗਿਆ ਜਾਂ ਸਾਊਥ ਅਮਰੀਕਾ 'ਚ ਆਇਆ, ਕੋਈ ਦੂਜੇ 'ਚ ਆਇਆ। ਇੱਥੋਂ ਵਾਲੇ ਜਨਰਲ ਅਲਾਰਡ ਹੋਏ, ਵੈਂਤੁਰਾ ਹੋਏ, ਗਾਰਡਨਰ ਹੋਏ, ਕਿੰਨੇ ਨੇ ਔਰ ਉਹਨਾਂ ਨੂੰ ਉਹ ਹਾਈਐਸਟ ਪੇਡ ਸੀ, ਕਿੰਨੇ ਹਜ਼ਾਰ ਉਹਨਾਂ ਦੀ ਉਸ ਜ਼ਮਾਨੇ 'ਚ
ਤਨਖਾਹਾਂ, ਇਹ ਪ੍ਰੋਸਪੈਰਿਟੀ ਹੁੰਦੀ ਹੈ। ਅੱਛਾ, ਹੁਣ ਝੂਠ ਨੂੰ ਤੁਸੀਂ ਕਿੱਥੇ ਜਸਟੀਫਾਈ ਕਰੋਗੇ? ਜੇ ਤੁਸੀਂ ਮੋਦੀ, ਅਮਿਤ ਸ਼ਾਹ ਜਾਂ ਬੀਜੇਪੀ ਜਾਂ RSS ਦੇ ਜਿਹੜੇ 800 ਚੈਨਲ ਖੜੇ ਕੀਤੇ ਹੋਏ ਨੇ ਝੂਠਾ ਉਹਨਾਂ ਦਾ, ਉਹਦੇ ਤੋਂ ਤਾਂ ਇਹ ਪ੍ਰਭਾਵ ਦਿੰਦੇ ਨੇ ਜਿਹਦਾ ਪ੍ਰਭਾਵ ਸਾਡਾ ਵੀ ਇੱਕ ਤਬਕਾ ਜਿਹੜਾ ਉਹਨਾਂ ਦੇ ਪ੍ਰੋਪੇਗੈਂਡੇ ਦੇ ਉੱਤੇ ਯਕੀਨ ਕਰਦਾ, ਉਹ ਕਬੂਲਦਾ ਹੈ ਕਿ ਭਾਰਤ ਬੜੀ ਉੱਭਰ ਰਹੀ, ਵੱਡੀ ਇਕਨੋਮਿਕਲ ਪਾਵਰ, 5ਵੀਂ ਇਕੋਨਮੀ ਬਣ ਗਈ, ਸੁਪਰ ਪਾਵਰ ਬਣਨ ਜਾ ਰਹੀ ਹੈ, ਔਰ ਬੜਾ ਸਾਡੇ ਕੋਲ ਜਿਹੜਾ ਸਾਡਾ ਫਲਾਣਾ ਸੈਕਟਰ ਬੜਾ ਮਜ਼ਬੂਤ, ਟਿਮਕਾ ਸੈਕਟਰ ਬੜਾ ਮਜ਼ਬੂਤ, ਅਸੀਂ ਇਹ ਕਰ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ। ਪਰ ਬਾਕੀ ਤਾਂ ਤੁਸੀਂ ਜਿਹੜੇ ਉਹਨਾਂ ਦੇ ਟਾਈਮ ਟੂ ਟਾਈਮ ਵਰਲਡ ਹੰਗਰ ਇੰਡੈਕਸ ਕੀ ਕਹਿੰਦੀ ਹੈ, ਹਿਊਮਨ ਡਿਵੈਲਪਮੈਂਟ ਰਿਪੋਰਟ UN ਦੀ ਕੀ ਕਹਿੰਦੀ, ਬਾਕੀ ਵੀ ਛੱਡੋ, ਫਰੀडम ਆਫ ਐਕਸਪ੍ਰੈਸ਼ਨ ਦਾ ਕੀ ਹਾਲ ਹੈ, ਮੀਡੀਆ ਦੀ ਕੀ ਹਾਲ ਹੈ, ਕਿਲਿੰਗਸ ਕੀ ਨੇ, ਰੇਪ ਕੈਪੀਟਲ ਆਫ ਦਾ, ਉਹਨੂੰ ਸਭ ਨੂੰ ਛੱਡੋ। ਹੁਣ ਅਸੀਂ ਪ੍ਰੋਸਪੈਰਿਟੀ ਦੀ ਗੱਲ ਕਰ ਰਹੇ ਹਾਂ, ਔਰ ਜਿੰਨੇ 29 ਸੂਬੇ ਨੇ ਉਹਨਾਂ 'ਚ ਸਭ ਤੋਂ ਜਿਹਨੂੰ ਵਿਕਸਿਤ ਕਹਿ ਕੇ ਜਿਹਦੇ ਥੱਲੇ ਮੋਦੀ ਦਿੱਲੀ ਦੇ ਤਖਤ 'ਤੇ ਆ ਕੇ ਪਲੱਥਾ ਮਾਰ ਕੇ ਬੈਠ ਗਿਆ ਹੁਣ ਤੀਜੀ ਵਾਰ, ਗੁਜਰਾਤ ਮਾਡਲ ਕਿ ਜੀ ਗੁਜਰਾਤ ਦੇ ਵਿੱਚ ਦੇਖੋ ਕਿੰਨਾ, ਹੁਣ ਵੀ ਆ ਸਪੇਨ ਦਾ ਪ੍ਰਾਈਮ ਮਿਨਿਸਟਰ ਅੱਜ ਉੱਥੇ ਹੀ ਗੁਜਰਾਤ 'ਚ ਹੈ, ਪਤਾ ਨਹੀਂ ਕੀ ਉਹਦੇ ਤੋਂ ਕਰਵਾ ਰਿਹਾ, ਉਹਨੂੰ ਵੀ ਘੁਮਾ ਰਿਹਾ ਹੋਏਗਾ, ਉਹਦਾ ਜਿਵੇਂ ਉਹ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦਾ ਹੱਥ ਫੜ ਕੇ ਉਹਨੂੰ ਘੁਮਾ ਰਿਹਾ ਸੀ ਸਟੇਡੀਅਮ ਦੇ ਵਿੱਚ। ਹੁਣ ਸਾਰਾ ਕੁਛ ਜਿਹੜਾ ਹੈ, ਬਹੁਤ ਸਾਰੀ ਇੰਡਸਟਰੀ ਵੀ ਮਹਾਰਾਸ਼ਟਰ 'ਚ ਉਜਾੜ ਕੇ ਗੁਜਰਾਤ 'ਚ, ਕੋਈ ਇਨਵੈਸਟਮੈਂਟ ਬਾਹਰਲੀ ਹੁੰਦੀ ਆ ਉਹ ਵੀ ਗੁਜਰਾਤ 'ਚ। ਪਰ ਦੂਸਰੇ ਪਾਸੇ ਜੇ ਸੱਚਮੁੱਚ ਗੁਜਰਾਤ ਇੱਕ ਵਿਕਸਿਤ ਸਟੇਟ ਦਾ ਮਾਡਲ ਹੈ ਔਰ ਗੁਜਰਾਤ ਨੇ ਬਹੁਤ ਵਿਕਾਸ ਕੀਤਾ, ਤੇ ਇਹ ਕੀ ਕਾਰਨ? ਪੰਜਾਬ ਦੇ ਲੋਕ, ਕਿਉਂਕਿ ਪੰਜਾਬ ਨੂੰ ਤਾਂ ਇਹਨਾਂ ਨੇ ਕੰਗਾਲ ਬਣਾਇਆ, ਉਹਨੂੰ ਨਾ ਇੰਡਸਟਰੀ ਲਾਈ, ਨਾ ਜਿਹੜੇ ਨਏ ਕੋਈ ਅਪਰਚੁਨਿਟੀਜ਼ ਦਿੱਤੀਆਂ। ਜੇ ਪੰਜਾਬ ਔਰ ਜ਼ੁਲਮ ਕੀਤਾ ਵੀ ਔਰ ਕਰ ਵੀ ਰਹੇ ਨੇ। ਜੇ ਪੰਜਾਬ 'ਚ ਵੱਡੇ ਪੈਮਾਨੇ 'ਤੇ ਮਾਸ ਮਾਈਗ੍ਰੇਸ਼ਨ ਹੋ ਰਹੀ ਹੈ ਤਾਂ ਉਹ ਤਾਂ ਸਮਝ ਆ ਸਕਦੀ ਹੈ। ਜੇ ਹੁਣ ਹਰਿਆਣਾ ਵੀ ਉਹਦਾ ਹਿੱਸਾ ਬਣ ਗਿਆ ਹੈ, ਉਹ ਵੀ ਸਮਝ ਆ ਸਕਦੀ ਹੈ ਕਿ ਭਾਈ ਇਹ ਝੂਠ ਹੈ। ਲੇਕਿਨ ਜੇ ਗੁਜਰਾਤ 'ਚੋਂ ਇਸ ਲੈਵਲ ਦੀ ਮਾਈਗ੍ਰੇਸ਼ਨ ਹੋਏ ਕਿ ਬਈ ਉਹ ਬਾਰਡਰ ਟੱਪ ਰਹੇ ਹੋਣ, ਕੈਨੇਡਾ ਦਾ ਟੱਪ ਰਹੇ ਹੋਣ, ਮੈਕਸੀਕੋ ਦਾ ਟੱਪ ਰਹੇ ਹੋਣ, ਮਰ ਰਹੇ ਹੋਣ, ਤੇ ਫਿਰ ਜਿਹੜੇ ਹੁਣ ਅਮਰੀਕਾ ਨੇ ਜਹਾਜ਼ ਭਰ ਕੇ ਚਾਰਟਰਡ ਫਲਾਈਟ ਵਾਪਸ ਭੇਜਣੇ ਸ਼ੁਰੂ ਕੀਤੇ ਹੋਣ, ਫਿਰ ਤਾਂ ਇਹ ਸਾਰਾ ਝੂਠ ਸਾਹਮਣੇ ਨਜ਼ਰ ਆਉਂਦਾ। ਕਿਉਂ ਬਹੁਤਿਆਂ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਜਿਹੜਾ ਸੋ ਕਾਲਡ ਗੁਜਰਾਤ, ਜਿਹਦੇ ਇਹ ਦੋ ਚੋਰ ਰੰਗਾ ਬਿੱਲਾ ਮੋਦੀ ਅਮਿਤ ਸ਼ਾਹ ਬੈਠੇ ਨੇ ਆ ਕੇ ਦਿੱਲੀ 'ਚ, ਜਿਸ ਵਿਕਾਸ ਦੇ ਮਾਡਲ ਦੇ ਨਾਂ ਥੱਲੇ ਜਿਸ ਨੂੰ ਇਹਨਾਂ ਨੇ ਵੇਚਿਆ ਇਹਨਾਂ ਨੂੰ ਦਿੱਲੀ ਤਖਤ ਜਿੱਤਣ ਦੇ ਲਈ, ਉੱਥੋਂ ਤਾਂ ਲੋਕ ਦੌੜ ਰਹੇ ਨੇ। ਇਹਦਾ ਮਤਲਬ ਇਹ ਹੈ ਵੀ ਜੇ ਆਪਣੀਆਂ ਵਾਈਵਸ ਬੱਚਿਆਂ ਨੂੰ ਲੈ ਕੇ ਵੀ ਉਹ ਦੌੜਦੇ, ਕਿੰਨੇ ਇੱਕ ਕੈਨੇਡਾ ਨੂੰ ਕ੍ਰਾਸ ਕਰਦੇ ਡੈਜ਼ਰਟ ਮਾਰੇ ਗਏ ਸੀ, ਬੱਚਾ ਵੀ ਵਾਈਫ ਵੀ, ਵੱਡਾ ਕੇਸ ਬਣਿਆ। ਹੁਣ ਦੋ ਖਬਰਾਂ ਜਿਨ੍ਹਾਂ ਕਰਕੇ ਮੈਂ ਇਸ ਨੂੰ ਲਿਆ, ਨਾਟ ਫॉर द ਰੀਜ਼ਨ ਕਿ ਬਈ ਜਿਹੜੇ ਵਿਚਾਰੇ ਲੱਖਾਂ ਡਾਲਰ ਜਿਹੜੇ ਦੇ ਕੇ ਆਏ ਏਜੰਟਾਂ ਦੇ ਢਹਿ ਚੜ੍ਹ ਕੇ ਉਹ ਗੁਜਰਾਤੀ ਹੋਣ, ਪੰਜਾਬ ਐਜ਼ ਏ ਹਿਊਮਨ ਬੀਇੰਗ ਜਦੋਂ ਤੁਸੀਂ ਦੇਖਦੇ ਹੋ ਸਾਨੂੰ ਹਮਦਰਦੀ ਹੁੰਦੀ ਹੈ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਹਿੰਦੂਤਵਾ ਰਾਸ਼ਟਰ ਦੇ ਨਾਂ ਥੱਲੇ ਝੂਠ ਪਰੋਸਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਹਕੀਕਤ ਸਾਹਮਣੇ ਆਉਂਦੀ ਹੈ। ਹੁਣ ਪਹਿਲੀ ਖਬਰ ਜਿਹੜੀ ਮੀਡੀਆ ਦੇ ਵਿੱਚ ਸੀ, ਐਵਰੀ ਆਵਰ 10 Indians caught crossing into US illegally in financial year 24. Canada-US border witnessed record 43,764 arrests. ਕਿ ਹਰ ਘੰਟੇ ਦੇ ਵਿੱਚ 10 ਭਾਰਤੀ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਕ੍ਰਾਸ ਕਰਦੇ ਆ। 2024 ਸਾਲ ਦਾ ਇਹ ਜਿਹੜੇ 9 ਮਹੀਨੇ ਬੀਤੇ ਨੇ, ਅਕਤੂਬਰ ਆ ਗਿਆ, 10ਵਾਂ ਮਹੀਨਾ ਚੱਲ ਰਿਹਾ, ਉਹ ਫੜੇ ਗਏ ਨੇ। ਫਿਰ ਅਹਿਮਦਾਬਾਦ ਦੀ ਡੇਟ ਲਾਈਨ ਦੀ ਇਹ ਖਬਰ ਹੈ ਔਰ ਟਾਈਮਜ਼ ਆਫ ਇੰਡੀਆ ਦੀ ਖਬਰ ਹੈ। ਡਿਸਪਾਈਟ ਦਾ perilous journey and series of shocking deaths of illegal Indian immigrants tried to cross the border, the lure of a life in US, especially among Gujaratis, remains strong. ਜੇ ਇੰਨਾ ਹੀ ਵਿਕਾਸ ਹੈ, ਗੁਜਰਾਤੀ ਤਾਂ ਵੈਸੇ ਹੀ ਰਿਸਕ ਨਹੀਂ ਲੈਂਦੇ। ਭਾਰਤੀ ਫੌਜ 'ਚ ਹਰ ਇਲਾਕੇ ਦੀ ਕੋਈ ਰੈਜੀਮੈਂਟ ਹੈ ਮਰਨ ਲਈ, ਕੋਈ ਗੁਜਰਾਤ ਰੈਜੀਮੈਂਟ ਨਹੀਂ ਹੈਗੀ। ਗੁਜਰਾਤੀ ਫੌਜ ਨਹੀਂ ਆ, ਮਰਨਾ ਨਹੀਂ ਚਾਹੁੰਦੇ, ਪਰ ਜੇ ਇਲੀਗਲੀ ਆ ਕੇ ਮਰਨਾ ਵੀ ਚਾਹੁੰਦੇ ਨੇ, ਰਾਜ ਮਰ ਵੀ ਰਹੇ, ਦੇਰ ਇਜ਼ ਸਮਥਿੰਗ ਰੋਂਗ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਡਿਊਰਿੰਗ ਦਾ 2024 US financial year from October 1st 2023 to September 30 2024, 29.1 lakh illegal immigrants were caught trying to enter the country through Mexico and Canada. Of these, Indians constituted 90,415, data shared by US Customs and Border.
प्रोटेक्शन शोज 90,400 1 लाख हिंदुस्तानी ने इस अच्छा ऑफ दिस टोटल रफली 50% वर फ्रॉम गुजरात। ਕੱਲੇ ਇਸ 1 ਲੱਖ ਚੋਂ ਜਿਹੜੇ 1 ਸਾਲ ਚ ਆਏ 50,000 ਕੱਲੇ ਗੁਜਰਾਤ ਚੋਂ ਨੇ। ਅੱਛਾ Sources in the Indian agencies tracking illegal immigration said it could also be said that 10 Indians were arrested every hour, the sources said। ਔਰ ਇਹ ਅੱਗੇ ਉਹਦੀ ਡਿਟੇਲ ਹੈ ਕਿ ਭਾਈ ਹੁਣ ਇਸ ਸਾਰੇ ਚੋਂ ਹੁਣ ਦੂਸਰੀ ਖਬਰ ਜਿਹੜੀ ਅੱਜ ਦੀ ਹੈ ਇਹ ਕੁਛ ਦਿਨ ਪੁਰਾਣੀ ਸੀ ਔਰ ਇਹ ਖਬਰ ਦਾ ਹਿੰਦੂ ਦੀ ਹੈ। US hired chartered flight to deport Indians who stayed in country illegally। ਕਿ ਹੁਣ ਚਾਰਟਰਡ ਫਲਾਈਟਾਂ ਰਾਹੀਂ ਉਹਨਾਂ ਇਲੀਗਲਾਂ ਨੂੰ ਭਰ ਕੇ ਵਾਪਸ ਭੇਜ ਰਹੇ ਨੇ। US ਨੇ ਚਾਰਟਰ ਫਲਾਈਟ ਹਾਇਰ ਕੀਤੀ। ਉਹਨਾਂ ਨੇ ਕਿਹਾ ਕਿ ਦਾ ਚਾਰਟਰਡ ਫਲਾਈਟ ਵਾਸ ਸੈਂਟ ਟੂ ਇੰਡੀਆ ਔਨ October 22 ਦਾ ਡਿਪਾਰਟਮੈਂਟ ਸੈਟ। 22 ਤਰੀਕ ਨੂੰ ਇੱਕ ਉਹਨਾਂ ਨੇ ਜਹਾਜ਼ ਭਰ ਕੇ ਭੇਜਿਆ। Indian nationals without a legal basis to remain in the United States are subject to swift removal, and intending migrants should not fall for the lies of smugglers who proclaim otherwise। A senior official है डिप्टी सैकटरी होमलैंड सिक्योरिटी ਦੀ ਕ੍ਰਿਸਟੀ ਏ ਕਾਰਨੈਗਲਾ। ਉਹਨਾਂ ਨੇ ਕਿਹਾ ਜੀ ਏਜੰਟਾਂ ਦੇ ਢਹਿ ਨਾ ਚੜੋ, ਅਸੀਂ ਸਾਰੇ ਭੇਜਣੇ ਨੇ। ਔਰ ਉਹ ਉਹਨਾਂ ਨੇ ਇਸ ਪੀਰੀਅਡ ਦੇ ਵਿੱਚ ਇੱਕ ਚਾਰਟਰਡ ਫਲਾਈਟ ਇੰਡੀਆ ਭੇਜੀ ਹੈ ਔਰ ਉਹਨਾਂ ਨੇ ਕਿਹਾ ਵੀ ਇਸ ਸਾਰੇ ਪੀਰੀਅਡ 'ਚ ਅਸੀਂ ਜਿਹੜਾ ਹੈ ਉਹ ਇਨ ਦਾ ਫਿਸਕਲ ਈਅਰ 2024 the Department of Homeland Security removed or returned over 160,000 individuals and operated more than 495 international repatriation flights to more than 145 countries including India। ਕਿ ਇਸ ਵਰੇ ਦੇ ਵਿੱਚ 1,60,000 ਬੰਦਾ ਡਿਪੋਰਟ ਕੀਤਾ ਹੈ ਔਰ 495 ਚਾਰਟਰਡ ਫਲਾਈਟਸ ਉਹਨਾਂ ਨੇ ਲੈ ਕੇ ਭਰ ਕੇ ਉਹ ਭੇਜ ਰਹੇ ਨੇ। ਔਰ ਉਹਨਾਂ ਨੇ ਕਿਹਾ ਵੀ ਇਹ ਸਾਰਾ ਅਸੀਂ ਮਾਫ ਨਹੀਂ ਕਰਾਂਗੇ ਔਰ ਮਤ ਚੜੋ ਇਹਨਾਂ ਦੇ ਢਹਿ। ਔਰ ਇਹ ਤਾਂ ਅਜੇ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਗੱਲ ਹੈ। ਹੁਣ ਤੁਸੀਂ ਦੇਖੋ ਟਰੰਪ ਆ ਰਿਹਾ ਜਿਹੜਾ ਕਹਿੰਦਾ ਵੀ ਅਸੀਂ ਸਾਰੇ ਭੇਜ ਦੇਣੇ ਨੇ। ਹੁਣ ਇਹਨਾਂ ਹਾਲਾਤਾਂ 'ਚ ਜੇ 50% ਇਕੱਲੇ ਗੁਜਰਾਤ ਮੋਰ ਦੈਨ 50% ਤੇ ਇਹ ਕਿਹੜਾ ਵਿਕਸਿਤ ਮਾਡਲ ਹੈ, ਕਿਹੜਾ ਹਿੰਦੂ ਰਾਸ਼ਟਰ ਹੈ। ਤੇ ਇਹ ਅੰਨੇ ਹੋਏ ਨੇ ਲੋਕ ਜਿਨ੍ਹਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਕਿ ਵੀ ਉਹ ਗੁਜਰਾਤੀ ਜਿਹੜਾ ਫੌਜ 'ਚ ਨਹੀਂ ਜਾਂਦਾ ਮੌਤ ਤੋਂ ਡਰਦਾ ਉਹ ਰਿਸਕ ਲੈ ਕੇ ਪੈਸਾ ਖਰਚ ਕੇ ਬਾਰਡਰ ਕ੍ਰਾਸ ਕਰ ਰਹੇ ਨੇ, ਮਰ ਰਹੇ ਨੇ ਰਾਹ ਦੇ ਵਿੱਚ, ਡਿਪੋਰਟ ਹੋ ਰਹੇ ਨੇ। ਤੇ ਫਿਰ ਇਹ ਤਾਂ ਮੰਨੋ ਵੀ ਕੁਛ ਤਾਂ ਦਾਲ ਦੇ ਵਿੱਚ ਕਾਲਾ ਹੈ। ਜੇ ਤੁਹਾਨੂੰ ਸਾਰੀ ਦਾਲ ਕਾਲੀ ਨਹੀਂ ਨਜ਼ਰ ਆਉਂਦੀ ਇਹ ਤਾਂ ਸਮਝੋ ਕਿ ਵੀ ਇਹ ਕਿਹੋ ਜਿਹਾ ਵਿਕਾਸ ਮਾਡਲ ਹੈ ਜਿੱਥੇ ਸਾਰੀ ਇਨਵੈਸਟਮੈਂਟ ਵੀ ਜਾ ਰਹੀ ਹੈ ਪਰ ਸਾਰੇ ਬਾਹਰ ਭੱਜਣ ਵਾਲਿਆਂ 'ਚੋਂ ਭਾਰਤ 'ਚੋਂ 50% ਤੋਂ ਜ਼ਿਆਦਾ ਗੁਜਰਾਤੀ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।